ਭੂਟਾਨ 2017 ਚ ਡੋਕਲਾਮ ਦੇ ਮੁੱਦੇ ਤੇ ਜਿੱਥੇ ਭਾਰਤ ਦਾ ਬਾਰਡਰ ਨਹੀਂ ਵੀ ਲੱਗਦਾ, ਆਲਮੋਸਟ 2.5 ਮਹੀਨੇ ਦੀ ਚੱਲੀ ਵਾਰ ਔਰ ਇੰਡੀਆ ਨੇ ਜੀਤ ਗਏ ਕਰਕੇ ਹੁਣ ਉਹ ਵਾਪਸ ਆਇਆ ਕਿ ਭਾਈ ਉਹ ਤਾਂ ਆਲਮੋਸਟ ਚੀਨ ਦੇ ਕੋਲ ਹੀ ਹੈ ਔਰ ਭਾਰਤ ਨੂੰ ਇਗਨੋਰ ਕਰਕੇ ਭੂਟਾਨ ਨੇ ਜਾ ਕੇ ਉਹਨਾਂ ਦੇ ਨਾਲ ਨੈਗੋਸ਼ੀਏਸ਼ਨ ਖੋਲੀ ਬਾਰਡਰ ਦੀ। 2024 ਦੇ ਵਿੱਚ ਭੂਟਾਨ ਨੇ ਡੀਲ ਸਟ੍ਰਾਈਕ ਕਰ ਲੈਣੀ ਹੈ ਚਾਈਨਾ ਦੇ ਨਾਲ। ਉਹ ਡੋਕਲਾਮ ਤਾਂ ਗਿਆ ਹੀ ਗਿਆ, ਪਰ ਇਸ ਹਿੱਸਿਓਂ ਜਿੱਥੋਂ ਕਿ ਚਿਕਨ ਨੈਕ ਜਿਹੜਾ ਨਾਰਥ ਈਸਟ ਦੀਆਂ 7 ਸਟੇਟਾਂ ਦੇ ਕੁੱਕੜ ਦੀ ਧੌਣ ਹੈ ਉਹ ਚੀਨ ਦੇ ਹੱਥ 'ਚ ਹੋਏਗੀ। ਜਦੋਂ ਮਰਜ਼ੀ ਉਹ ਉਹਨੂੰ ਸੈਪਰੇਟ ਕਰ ਸਕਦੇ ਨੇ। ਇਹ ਪ੍ਰੈਜ਼ੀਡੈਂਟ ਜਿਹਨੇ ਇੰਡੀਆ ਆਊਟ ਦਾ ਸਲੋਗਨ ਦਿੱਤਾ ਸੀ, ਉਹਨੇ ਆਉਂਦਿਆਂ ਪਹਿਲਾ ਕੰਮ ਤਾਂ ਇਹ ਕਿਹਾ ਵੀ ਆਪਣੇ ਜਿਹੜੇ ਤੁਸੀਂ ਇੱਥੇ ਉਹ ਜਹਾਜ਼ ਆਪਰੇਟ ਕਰਨ ਦੇ ਨਾਂ ਥੱਲੇ ਫੌਜੀ ਰੱਖੇ ਨੇ, ਇਹ ਬਾਹਰ ਕੱਢੋ। ਯੂਜਲੀ ਜਿਹੜਾ ਮਾਲਦੀਵ ਦਾ ਪ੍ਰੈਜ਼ੀਡੈਂਟ ਬਣਦਾ ਸੀ ਉਹ ਪਹਿਲਾ ਦੌਰਾ ਭਾਰਤ ਦਾ ਕਰਦਾ ਸੀ, ਫਿਰ ਕਿਸੇ ਹੋਰ ਪਾਸੇ ਦਾ। ਇਹ ਮਿਸਟਰ ਮੁਹੰਮਦ ਜਿਹੜੇ ਨੇ ਪਹਿਲਾਂ ਤਾਂ ਟਰਕੀ ਗਏ, ਹੁਣ ਚੀਨ 'ਚ ਨੇ। ਜਦੋਂ ਅਸੀਂ ਅੱਜ ਵੀ ਗੱਲਬਾਤ ਕਰ ਰਹੇ ਤੇ ਮੋਦੀ ਨੂੰ ਇਹ ਲੱਗਾ ਕਿ ਜੀ ਅੱਛਾ ਇਹ ਨਿੱਕਾ ਜਿਹਾ 5-7 ਲੱਖ ਦਾ ਮੁਲਕ ਜਿਹੜਾ ਸਾਡੇ ਤੇ ਇੰਨਾ ਕਿ ਰਿਲਾਈ ਡਿਪੈਂਡੈਂਟ ਸੀ ਤੇ ਇਹ ਅੱਖਾਂ ਦਿਖਾ ਰਿਹਾ, ਇਹਨੇ ਪਰਵਾਹ ਨਹੀਂ ਕੀਤੀ ਸਾਡੀ। ਮੋਦੀ ਜਿਹੜਾ ਉੱਥੇ ਪਹੁੰਚ ਗਿਆ ਲਕਸ਼ਦੀਪ ਉੱਤੇ, ਸਮੁੰਦਰ ਦੇ ਕੰਢੇ ਬੈਠਾ ਬੀਚ ਦੇ ਉੱਤੇ, ਦੂਜਾ ਖੂਬਸੂਰਤ। ਹੁਣ ਮੈਸੇਜ ਮੋਦੀ ਨੇ ਇਹ ਦੇਣਾ ਚਾਹਿਆ ਕਿ ਦੇਖੋ, ਮਾਲਦੀਵਸ ਨੂੰ ਮੈਸੇਜ ਦੇਣਾ ਚਾਹਿਆ ਕਿ ਜੇ ਤੁਸੀਂ ਤੁਹਾਡਾ ਇਹ ਰਵੱਈਆ ਤੇ ਸਾਡੇ ਯਾਤਰੂ ਨਹੀਂ ਜਾਣਗੇ, ਅਸੀਂ ਲਕਸ਼ਦੀਪ ਨੂੰ ਡਿਵੈਲਪ ਕਰਾਂਗੇ ਐਜ਼ ਏ ਟੂਰਿਸਟ ਰਿਜ਼ੋਰਟ। ਬੰਗਲਾਦੇਸ਼ ਜਿਸ ਲੈਵਲ ਦੇ ਇਹਨਾਂ ਨੇ ਇੰਟਰਫੇਰੈਂਸ ਕੀਤੀ ਹੈ ਚੋਣਾਂ ਇਸ ਹਫਤੇ 'ਚ ਹੀ ਕਰਵਾ ਕੇ ਸ਼ੇਖ ਹਸੀਨਾ ਨੂੰ ਜਿਤਾਤਾ ਵਾਪਸ। ਅਸੀਂ ਆਪੋਜੀਸ਼ਨ ਪਾਰਟੀਆਂ ਦਾ ਵੈਸੇ ਹੀ ਬਾਈਕਾਟ ਕਰ ਗਈਆਂ ਸੀ। ਅਮਰੀਕਾ ਨੇ ਇਸ ਦੇ ਉੱਤੇ ਹਾਰਡ ਲਾਈਨ ਲਈ ਹੋਈ ਹੈ ਕਿ ਵੀ ਬੰਗਲਾਦੇਸ਼ ਤਾਂ ਡੈਮੋਕ੍ਰੇਸੀ ਨਾਂ ਦੀ ਕੋਈ ਚੀਜ਼ ਨਹੀਂ। ਸ਼ੇਖ ਹਸੀਨਾ ਜਿਹੜੀ ਹੈ ਉਹ ਬਿਲਕੁਲ ਉਹਨੇ ਡੈਮੋਕ੍ਰੈਟਿਕ ਨੋਰਮਸ ਨੂੰ ਖਤਮ ਕੀਤਾ ਹੈ, ਪਰ ਇੰਡੀਅਨ ਰਾਜ ਦਾ ਉੱਥੇ ਜਿਸ ਲੈਵਲ ਦਾ ਦਬਾਅ ਉਹਨਾਂ ਨੇ ਬਣਾ ਕੇ ਇਹਨੂੰ ਵਾਪਸ ਪਾਵਰ 'ਚ ਲਿਆਂਦਾ, ਫਿਰ ਉਹ ਮੌਕਾ ਆਏਗਾ ਕਿ ਇੰਡੀਆ ਨੂੰ ਬੰਗਲਾਦੇਸ਼ ਨੂੰ ਕਬਜ਼ੇ 'ਚ ਰੱਖਣ ਦੇ ਲਈ ਫੌਜ ਭੇਜਣੀ ਪਏਗੀ, ਜਿਵੇਂ ਉਹਨਾਂ ਨੇ ਸ੍ਰੀਲੰਕਾ 'ਚ ਭੇਜਣ ਦੀ ਕੋਸ਼ਿਸ਼ ਕੀਤੀ ਸੀ ਪ੍ਰਭਾਕਰਨ ਔਰ ਉਸ ਸਾਰੇ ਦੌਰ 'ਚ। ਇਹਦਾ ਐਂਡ ਕੀ ਹੋਇਆ? ਸੋ ਮੈਨੂੰ ਇਹ ਲੱਗਦਾ ਵੀ ਬੰਗਲਾਦੇਸ਼ 'ਚ ਵੀ ਬਹੁਤ ਜਲਦੀ ਇਸ ਕਿਸਮ ਦੀ ਬਗਾਵਤ ਜਿਹੜੀ ਹੈ ਉਹ ਵੇਟ ਕਰ ਰਹੀ ਹੈ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਮਾਲਦੀਵਸ ਅਤੇ ਭਾਰਤ ਵਿੱਚ ਅੱਜ ਕੱਲ੍ਹ ਕਾਫੀ ਠਣੀ ਹੋਈ ਹੈ। ਯਾਦ ਰਹੇ, ਮਾਲਦੀਵਸ ਭਾਰਤ ਦੇ ਔਰਬਿਟ ਚੋਂ ਨਿਕਲ ਚੁੱਕਾ ਹੈ ਔਰ ਚੀਨ ਨਾਲ ਜੁੜ ਚੁੱਕਾ ਹੈ, ਔਰ ਇਸ ਤਰ੍ਹਾਂ ਭੂਟਾਨ ਦੀ ਭਾਰਤ ਦੇ ਚੁੰਗਲ ਚੋਂ ਵੀ ਜਿਹੜਾ ਨਿਕਲ ਚੁੱਕਾ ਹੈ। ਸੋ ਬੰਗਲਾਦੇਸ਼ ਵਿੱਚ ਭਾਰਤੀ ਏਜੰਸੀਆਂ ਨੇ ਸਿੱਧੀ ਦਖਲਅੰਦਾਜ਼ੀ ਕਰਕੇ ਸ਼ੇਖ ਹਸੀਨਾ ਦੀ ਪਾਰਟੀ ਨੂੰ ਚੋਣਾਂ ਜਿਤਾਈਆਂ ਹਨ ਔਰ ਓਪੋਜੀਸ਼ਨ ਵੱਲੋਂ ਪੂਰੀ ਤਰ੍ਹਾਂ ਚੋਣਾਂ ਦਾ ਬਾਈਕਾਟ ਕੀਤਾ ਗਿਆ ਹੈ ਔਰ ਲੋਕਾਂ ਵਿੱਚ ਰੋਹ ਹੈ ਅਤੇ ਬੰਗਲਾਦੇਸ਼ ਵਿੱਚ ਕਿਸੇ ਵੇਲੇ ਵੀ ਪਟਾਕਾ ਪੈ ਸਕਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਇਹ ਸ਼ਾਇਦ ਸ਼ੇਕਸਪੀਅਰ ਦੇ ਡਰਾਮੇ ਦੀ ਕੋਟ ਹੀ ਹੈ ਕਿ ਮੈਜੈਸਟੀ ਫਲੀਜ਼ ਦਾ ਡਾਇੰਗ ਕਿੰਗ, ਕਿ ਜਦੋਂ ਬਾਦਸ਼ਾਹ ਮਰ ਰਿਹਾ ਹੁੰਦਾ ਤੇ ਉਸ ਦਾ ਜਿਹੜਾ ਦਬਦਬਾ ਜਾਂ ਪ੍ਰਭਾਵ ਹੈ ਉਹ ਤੁਹਾਨੂੰ ਉੜਦਾ ਨਜ਼ਰ ਆ ਰਿਹਾ ਹੁੰਦਾ, ਕਿਉਂਕਿ ਇਮੀਡੀਏਟ ਆਲੇ ਦੁਆਲੇ ਵਾਲੇ ਵੀ ਉਹ ਕਿਸੇ ਔਚ ਨਹੀਂ ਹੁੰਦੇ, ਉਹਨਾਂ ਨੂੰ ਹੁੰਦਾ ਕਿ ਵੀ ਇਹ ਜਾ ਰਿਹਾ ਜਿਹੜਾ ਮੈਜੈਸਟੀ ਫਲੀਜ਼ ਦਾ ਡਾਇੰਗ ਕਿੰਗ। ਇਸੇ ਤਰ੍ਹਾਂ ਅਸੀਂ ਜਿਹੜੀਆਂ ਉੱਭਰਦੀਆਂ ਤਾਕਤਾਂ ਨੇ, ਪਾਵਰਸ ਨੇ, ਔਰ ਜਿਹੜੇ ਡਿਕਲਾਈਨ ਹੋ ਰਹੇ ਨੇ ਜਾਂ ਜਿਹੜੇ ਤਬਾਹੀ ਵੱਲ ਜਾ ਰਹੇ ਨੇ, ਉਹਨਾਂ ਦੇ ਆਲੇ ਦੁਆਲੇ ਵੀ ਦੇਖਦੇ ਹਾਂ। ਔਰ ਇਹ ਗੱਲ ਇਕੱਲੀ ਐਮਪਾਇਰਸ ਜਾਂ ਬਾਦਸ਼ਾਹਾਂ ਨਾਲ ਹੀ ਜੁੜੀ ਹੋਈ ਨਹੀਂ ਹੈ, ਤੁਸੀਂ ਨਿੱਜੀ ਜੀਵਨ ਦੇ ਵਿੱਚ ਵੀ ਇਸ ਨੂੰ ਦੇਖਦੇ ਹੋ, ਜਿਸ 'ਚੋਂ ਅਸੀਂ ਇਹ ਸਾਡੇ ਦੇਸੀ ਜ਼ਬਾਨਾਂ ਦਾ ਤਾਂ ਇਹ ਅਖਾਣ ਹੈ ਕਿ ਜੀ ਬੰਤੀ ਕੇ ਹੈ ਯਾਰ ਬਿਗੜੀ ਕਾ ਕੋਈ ਨਹੀਂ। ਔਰ ਅੰਗਰੇਜ਼ੀ ਵਾਲੇ ਕਹਿੰਦੇ ਨੇ ਕਿ ਵੀ ਇਨ ਦਾ ਡੇਜ਼ ਆਫ ਪ੍ਰੋਸਪੈਰਿਟੀ friends will be 20 at the time of adversity no one in 20 ਜੀ। ਅਸੀਂ ਵੀ ਕਹਿੰਦੇ ਵੀ ਜਿਹਦੀ ਜੇਬ ਭਾਰੀ ਹੈ, ਜਿਹਦਾ ਹੁੰਦਾ ਉਹਦਾ ਹਰ ਕੋਈ ਰਿਸ਼ਤੇਦਾਰ ਬਣਨ ਨੂੰ ਤਾਂਘ ਰਿਹਾ ਹੁੰਦਾ, ਤੇ ਜਿਹਦੇ ਪੱਲੇ ਕੁਛ ਨਹੀਂ ਹੁੰਦਾ, ਉਹ ਜੇ ਸਗਾ ਰਿਸ਼ਤੇਦਾਰ ਵੀ ਹੋਏ ਤਾਂ ਉਹ ਵੀ ਕਹਿੰਦੇ ਨੇ ਕਿ ਭਾਈ ਇਹ ਤਾਂ ਸਾਡੇ ਪਿੰਡੋਂ ਆਇਆ, ਪਿਓ ਨੂੰ ਵੀ ਫਿਰ ਗਧਾ ਕਹਿਣ ਤੱਕ ਜਾਂਦੇ ਨੇ।
ਸੋ ਇਹ ਇੱਕ ਦਸਤੂਰ ਹੈ ਸ਼ਾਇਦ ਹਿਊਮਨ ਸੁਭਾਅ ਨੇਚਰ ਦਾ, ਪਰ ਉਹਦੇ ਤੋਂ ਤੁਹਾਨੂੰ ਇੱਕ ਅੰਦਾਜ਼ਾ ਹੋਣਾ ਸ਼ੁਰੂ ਹੋ ਜਾਂਦਾ ਹੈ ਵੀ ਇੱਕ ਪਾਸੇ ਜਿਹੜੇ ਲੋਕ ਇਹ ਦਾਅਵਾ ਕਰਦੇ ਨੇ, ਜੇ ਤੁਸੀਂ 2023 ਚ ਭਾਰਤ ਦੀ ਜਿਹੜੀ ਪ੍ਰੋਪੇਗੈਂਡਾ ਮਸ਼ੀਨਰੀ ਦਾ ਇੱਕ ਸਪਿਲਡ ਜਿਹੜਾ ਓਵਰ ਸਪਿਨ ਵੀ ਜਿਹਨੂੰ ਕੀਤਾ ਔਰ ਬਾਰ-ਬਾਰ ਜਿਹੜਾ ਦੁਹਰਾਇਆ ਗਿਆ ਲਫ਼ਜ਼ ਸੀ ਵਿਸ਼ਵ ਗੁਰੂ ਭਾਰਤ। ਅੱਛਾ, ਹੁਣ ਵਿਸ਼ਵ ਗੁਰੂ ਜ਼ਾਹਰ ਹੈ, ਵਿਸ਼ਵ ਵਰਲਡ ਨੂੰ ਕਹਿੰਦੇ ਨੇ ਕਿ ਭਾਰਤ ਦੁਨੀਆ ਦਾ ਗੁਰੂ ਬਣ ਗਿਆ, ਔਰ ਉਸ ਦੇ ਥੱਲੇ ਫਿਰ ਉਹਨਾਂ ਨੇ ਕਿੰਨਾ ਚੱਕਮਾ ਫਾਲਸ ਨੈਰੇਟਿਵ ਸਰਜਰੀ ਤੋਂ ਲੈ ਕੇ ਔਰ ਗਮਲਿਆਂ 'ਚ ਨਿਆਣੇ ਜੰਮਣ ਤੋਂ ਲੈ ਕੇ ਚੰਦਰਮਾ ਤੱਕ ਪਹੁੰਚ ਔਰ ਮਹਾਭਾਰਤ 'ਚ ਵੀ ਨਿਊਕਲੀਅਰ ਹਥਿਆਰਾਂ ਦਾ ਇਸਤੇਮਾਲ, ਤੇ ਉਹ ਸਾਡੀ ਸੱਭਿਅਤਾ ਤੇ ਸਾਡਾ ਗੌਰਵ, ਔਰ ਅਸੀਂ ਇੰਨਾ ਦਿਮਾਗ ਖਰਾਬ ਹੋ ਗਿਆ ਕਿ ਵੀ ਅੱਗੇ ਤਾਂ ਇੱਥੇ ਤੱਕ ਉਹ ਮੁੱਕ ਜਾਂਦੇ ਸੀ ਆ ਕੇ ਕਹਿ ਕੇ ਜੀ ਅਮਰੀਕਾ ਇਜ਼ ਦਾ ਗ੍ਰੇਟੈਸਟ ਡੈਮੋਕ੍ਰੇਸੀ, ਵੀ ਆਰ ਦਾ ਲਾਰਜੈਸਟ ਡੈਮੋਕ੍ਰੇਸੀ। ਫਿਰ G20 ਵੇਲੇ ਜਿਹੜੇ ਵੱਡੇ ਵੱਡੇ ਬੈਨਰ ਲਾਏ ਉਹਨਾਂ 'ਚ ਇੰਡੀਆ ਦਾ ਮਦਰ ਆਫ ਆਲ ਡੈਮੋਕ੍ਰੇਸੀਜ਼, ਕਿ ਸਾਡੀ ਕੁੱਖ 'ਚੋਂ ਹੀ ਸਾਰੀਆਂ ਜੰਮੀਆਂ। ਵੈਸਟ ਕੀ ਹੈ? ਵੈਸਟ ਤਾਂ ਸਾਡਾ ਹੀ ਨਿਆਣਾ ਹੈ। ਹੁਣ ਇਹਨਾਂ ਹਾਲਾਤਾਂ 'ਚ ਇੱਕ ਵੱਡਾ ਹਿੱਸਾ ਜਿਹੜਾ ਜ਼ਾਹਰ ਹੈ ਸਾਡੀ ਕੌਮ ਦਾ ਵੀ, ਇਨਸਾਨ ਤਾਂ ਇਨਸਾਨ ਹੀ ਹੈ, ਪ੍ਰੋਪੇਗੈਂਡੇ ਦਾ ਵੀ ਸ਼ਿਕਾਰ ਹੁੰਦਾ। ਉਹ ਸਾਨੂੰ ਉਹਨਾਂ ਨੇ ਜਿਹੜੇ ਦੌਰ 'ਚ ਹਾਰਡਸ਼ਿਪ ਸੀ ਜਦੋਂ ਖਾਲਿਸਤਾਨ ਦੀ ਸਟਰਗਲ ਖਾਸ ਤੌਰ 'ਤੇ 1995 ਤੱਕ ਪਹੁੰਚਦੇ ਆਰਮਡ ਸਟਰਗਲ ਨੂੰ ਇਹਨਾਂ ਨੇ ਬਰੂਟਲੀ ਕ੍ਰਸ਼ ਕੀਤਾ। ਅਗਲੇ 10 12 15 ਸਾਲ ਬਹੁਤ ਸਾਰਿਆਂ ਦਾ ਇਹੀ ਕਹਿਣਾ ਸੀ ਕਿ ਜੀ ਤੁਸੀਂ ਕਿਹੜੀਆਂ ਗੱਲਾਂ ਕਰਦੇ ਹੋ ਖਾਲਿਸਤਾਨ ਦੀਆਂ, ਇੰਡੀਆ ਇੰਨੀ ਵੱਡੀ ਪਾਵਰ, ਸੁਪਰ ਪਾਵਰ, ਫਲਾਣਾ ਇਕੋਨਮੀ, ਈਡੀ ਵੱਡੀ ਇਕੋਨਮੀ। ਤੇ ਅਸੀਂ ਸਾਡੀ ਇੱਕ ਕੰਸਿਸਟੈਂਟ ਪਾਲਿਸੀ ਰਹੀ ਹੈ ਕਿ ਵੀ ਕੋਈ ਗੱਲ ਨਹੀਂ ਹੈ, ਇਹ ਤੁਹਾਨੂੰ ਨਜ਼ਰ ਆ ਰਿਹਾ, ਤੁਹਾਡੀਆਂ ਅੱਖਾਂ ਤੇ ਜਾਂ ਪੱਟੀ ਬੰਨ੍ਹ ਦਿੱਤੀ ਗਈ ਹੈ ਜਾਂ ਤੁਸੀਂ ਆਪ ਬੰਨ੍ਹ ਰਹੀ ਹੈ, ਹਕੀਕਤ ਕੁਝ ਹੋਰ ਹੈ। ਔਰ ਇਹ ਨਜ਼ਰ ਆਏਗਾ ਕਿ ਵੀ ਅਲਟੀਮੇਟਲੀ ਇਹ ਇੱਕ ਸ਼ੈਮ ਡੈਮੋਕ੍ਰੇਸੀ ਸੀ ਹੈ। ਨਾ ਇੰਡੀਆ ਹਿਸਟਰੀ ਦੇ ਵਿੱਚ ਕਦੇ ਕੋਈ ਮੁਲਕ ਥੋੜ੍ਹੀ ਬਹੁਤ ਦੇਰ ਚੰਦਰਗੁਪਤ ਮੌਰੀਆ ਦੇ ਵੇਲੇ ਐਜ਼ ਏ ਐਮਪਾਇਰ, ਉਹ ਵੀ ਕੰਕਰਡ ਐਮਪਾਇਰ, ਔਰ ਜਾਂ ਅੰਗਰੇਜ਼ਾਂ ਨੇ ਇਹਨੂੰ ਜਿਹੜਾ ਇੱਕ ਐਡਮਿਨਿਸਟ੍ਰੇਟਿਵ ਯੂਨਿਟ ਦੇ ਤੌਰ 'ਤੇ ਰੱਖਿਆ। ਇਹ ਤਾਂ ਹੈ ਹੀ ਨਹੀਂ, ਹਿਸਟਰੀ 'ਚ ਦਾ ਕੋਈ ਮੁਕਾਮ ਹੀ ਨਹੀਂ ਹੈ। ਇਹ ਸਾਰਾ ਇੱਕ ਫਾਲਸ ਨੈਰੇਟਿਵ ਇਹ ਬਿਲਟ ਕਰ ਰਹੇ ਨੇ। ਤੇ ਜਿੱਥੋਂ ਤੱਕ ਇਕੋਨਮੀ ਦਾ ਜਾਂ ਪ੍ਰੋਗਰੈਸ ਦਾ ਤਾਲੁਕ ਹੈ, ਫਿਰ ਜੇ ਕੰਪੇਅਰ ਕਰਨਾ ਇੰਡੀਆ ਨੂੰ ਤੇ ਪਾਕਿਸਤਾਨ ਜਿਹੜਾ ਉਸ ਤੋਂ 5ਵਾਂ 6ਵਾਂ ਹਿੱਸਾ ਹੈ ਆਬਾਦੀ ਔਰ ਏਰੀਆ ਦੇ ਲਿਹਾਜ਼ ਨਾਲ, ਉਹਦੀ ਬਜਾਏ ਇਹਨੂੰ ਕੰਪੇਅਰ ਚਾਈਨਾ ਨਾਲ ਕਰੋ। ਤੇ ਚਾਈਨਾ ਨਾਲ ਤੁਸੀਂ ਦੇਖ ਲਓ ਕਿ ਜੇ 22-23 ਟ੍ਰਿਲੀਅਨ ਦੀ ਅਮਰੀਕਨ ਇਕੋਨਮੀ ਹੈ ਤੇ 18-19 ਟ੍ਰਿਲੀਅਨ ਦੀ ਚਾਈਨੀਜ਼ ਇਕੋਨਮੀ ਹੈ, ਤੇ ਭਾਰਤ 2.5 ਟ੍ਰਿਲੀਅਨ ਦੀ ਇਕੋਨਮੀ ਦੇ ਨਾਲ ਖੜਾ ਹੈ, 2.5 ਪੌਣੇ 3। ਕੈਨੇਡਾ ਜਿਹਦੀ ਸਾਰੀ ਆਬਾਦੀ 4 ਕਰੋੜ ਹੈ, 2-2.5 ਟ੍ਰਿਲੀਅਨ ਦੀ ਕੱਲੀ ਕੈਨੇਡਾ ਦੀ ਇਕੋਨਮੀ ਹੈ। ਬਿਲਕੁਲ। ਔਰ G7 ਮੁਲਕਾਂ ਦੇ ਵਿੱਚ ਭਾਰਤ ਤਾਂ ਕਿਤੇ ਨੇੜੇ ਤੇੜੇ ਵੀ ਨਹੀਂ ਹੈ, ਤਾਂ ਮੰਗਤਾ ਦੇਸ਼ ਹੈ। ਲੇਕਿਨ ਬਹੁਤਿਆਂ ਨੂੰ ਲੱਗ ਰਿਹਾ ਹੁੰਦਾ ਦੇਖੋ ਜੀ ਕਿੰਨਾ ਪ੍ਰਭਾਵ, ਔਰ ਅਮਰੀਕਾ ਨਾਲ ਯਾਰੀ ਤੇ ਫਲਾਣਾ ਵੀ। ਜਦੋਂ ਤੁਹਾਡੇ ਨੇਬਰ, ਉਹਨਾਂ ਤੋਂ ਤਾਂ ਬਿਹਤਰ ਕੋਈ ਨਹੀਂ ਹੁੰਦਾ, ਜਿਨ੍ਹਾਂ ਨੂੰ ਸਭ ਪਤਾ ਹੁੰਦਾ ਤੁਹਾਡੇ ਹਾਂਡੀ ਕੀ ਪੱਕੀ ਹੈ, ਤੁਹਾਡੇ ਘਰ ਦੇ ਵਿੱਚ ਕਿਹੜੀ ਚੀਜ਼ ਧਰੀ ਹੋਈ ਹੈ, ਉਹਦੀ ਮੁਸ਼ਕ ਵੀ ਉਹਨਾਂ ਨੂੰ ਆਈ ਹੁੰਦੀ ਹੈ। ਅੱਛਾ। ਹੁਣ ਅਸੀਂ ਅਕਸਰ ਗੱਲ ਕਰਦੇ ਹਾਂ ਔਰ ਪਿਛਲੇ ਸਾਰੇ ਪੀਰੀਅਡ 'ਚ ਦੇਖ ਰਹੇ ਹਾਂ ਵੀ ਯੂਰਪ ਦੇ ਵਿੱਚ ਅਮਰੀਕਾ ਕੈਨੇਡਾ ਨਾਲ ਰਿਲੇਸ਼ਨਸ਼ਿਪ, ਭਾਰਤ ਦੀ ਫੋਰਨ ਪਾਲਿਸੀ 'ਚ ਕਿੰਨੀ ਬੀਟਿੰਗ, ਵੀਜ਼ਾ ਵੀ ਰਸ਼ੀਆ ਕਿੰਨੀ ਬੀਟਿੰਗ। ਪਰ ਉਹਦੇ ਗਵਾਂਢ 'ਚ ਪਾਕਿਸਤਾਨ ਨਾਲ ਤਾਂ ਇਹਨਾਂ ਨੇ ਜੋ ਹੌਸਟਿਲਿਟੀ ਪਾਲੀ ਹੋਈ ਹੈ ਉਹ ਤਾਂ ਲਗਾਤਾਰ ਜਾਰੀ ਹੈ। ਅੱਛਾ। ਲੇਕਿਨ ਇਹ ਜਿਹੜੇ 2 ਸੈਟੇਲਾਈਟ ਮੁਲਕ ਮਾਲਦੀਵਜ਼ ਔਰ ਭੂਟਾਨ, ਉਸ ਤੋਂ ਪਹਿਲਾਂ ਅਸੀਂ ਨੇਪਾਲ ਔਰ ਬੰਗਲਾਦੇਸ਼ ਦੀ ਗੱਲ ਵੀ ਕਰਦੇ ਹਾਂ, ਉਸ ਦੀ ਅੱਜ ਮੈਂ ਜ਼ਿਕਰ ਨਹੀਂ ਕਰਾਂਗਾ ਕਿਉਂਕਿ ਅੱਜ ਮੇਨ 3 ਖਬਰਾਂ ਜਿਹੜੀਆਂ ਨੇ ਉਸ ਖਿੱਤੇ ਦੀਆਂ, ਉਹਦਾ ਸੰਬੰਧ ਸਿੱਧੇ ਤੌਰ 'ਤੇ ਭਾਰਤ ਨਾਲ ਹੈ ਕਿ ਕਿਵੇਂ ਭੂਟਾਨ 2017 'ਚ ਡੋਕਲਾਮ ਦੇ ਮੁੱਦੇ 'ਤੇ, ਜਿੱਥੇ ਭਾਰਤ ਦਾ ਬਾਰਡਰ ਨਹੀਂ ਵੀ ਲੱਗਦਾ, ਆਲਮੋਸਟ 2.5 ਮਹੀਨੇ ਦੀ ਚੱਲੀ ਵਾਰ ਔਰ ਇੰਡੀਆ ਨੇ ਜੀਤ ਗਏ ਕਰਕੇ ਹੁਣ ਉਹ ਵਾਪਸ ਆਇਆ ਕਿ ਭਾਈ ਉਹ ਤਾਂ ਆਲਮੋਸਟ ਚੀਨ ਦੇ ਕੋਲ ਹੀ ਹੈ। ਔਰ ਭਾਰਤ ਨੂੰ ਇਗਨੋਰ ਕਰਕੇ ਭੂਟਾਨ ਨੇ ਜਾ ਕੇ ਉਹਨਾਂ ਦੇ ਨਾਲ ਨੈਗੋਸ਼ੀਏਸ਼ਨ ਖੋਲ੍ਹੀ ਬਾਰਡਰ ਦੀ, ਔਰ ਹੁਣ ਆਲਮੋਸਟ ਅੱਜ ਉਹਨਾਂ ਦੇ ਸਾਰੇ ਜਿੰਨੇ ਫੋਰਨ ਅਫੇਅਰਸ ਦੇ ਐਂਬੈਸਡਰ ਔਰ ਦੂਜੇ ਰਹੇ ਨੇ ਉਹ ਚਿੰਤਾ ਦਾ ਇਜ਼ਹਾਰ ਕਰ ਰਹੇ ਨੇ, ਕਹਿ ਰਹੇ ਨੇ ਕਿ 2024 ਦੇ ਵਿੱਚ ਭੂਟਾਨ ਨੇ ਡੀਲ ਸਟ੍ਰਾਈਕ ਕਰ ਲੈਣੀ ਹੈ ਚਾਈਨਾ ਦੇ ਨਾਲ। ਉਹ ਡੋਕਲਾਮ ਤਾਂ ਗਿਆ ਹੀ ਗਿਆ, ਪਰ ਇਸ ਹਿੱਸਿਓਂ ਜਿੱਥੋਂ ਕਿ ਚਿਕਨ ਨੈਕ ਜਿਹੜਾ ਨਾਰਥ ਈਸਟ ਦੀਆਂ 7 ਸਟੇਟਾਂ ਦੇ
ਦੇ ਕੁੱਕੜ ਦੀ ਧੌਣ ਹੈ ਉਹ ਚੀਨ ਦੇ ਹੱਥ 'ਚ ਹੋਏਗੀ, ਜਦੋਂ ਮਰਜ਼ੀ ਉਹ ਉਹਨੂੰ ਸੈਪਰੇਟ ਕਰ ਸਕਦੇ ਨੇ। ਮਤਲਬ ਭੂਟਾਨ ਜਿਹਦੀ ਫੋਰਨ ਪਾਲਿਸੀ ਇੰਡੀਆ ਬਣਾਉਂਦਾ ਰਿਹਾ 2007 ਤੱਕ, ਚਾਈਨਾ ਨਾਲ ਉਹਨਾਂ ਦੇ ਡਿਪਲੋਮੈਟਿਕ ਰਿਲੇਸ਼ਨਸ ਵੀ ਨਹੀਂ ਨੇ, ਪਰ ਉਹਨਾਂ ਨੇ ਆਪਣੇ ਲੈਵਲ ਦੇ ਉੱਤੇ ਚਾਈਨਾ ਦੇ ਨਾਲ ਜਿਹੜੀ ਹੈ ਉਹ ਡੀਲ ਆਲਮੋਸਟ ਨੇੜੇ ਪਹੁੰਚੀ ਹੋਈ ਹੈ। ਸੋ ਇਹ ਖਬਰ ਮੈਂ ਬਹੁਤ ਹੋਰ ਡਿਟੇਲ 'ਚ ਨਹੀਂ ਜਾਵਾਂਗਾ। ਮੇਨ ਖਬਰਾਂ ਦੇ ਵਿੱਚ ਇਹ ਖਬਰ ਜਿਹੜੀ ਅੱਜ ਪ੍ਰੋਮੀਨੈਂਟਲੀ ਸੀ ਕਿ ਵੀ ਇਹ ਜਿਹੜਾ ਭੂਟਾਨ ਦੇ ਨਾਲ ਇੰਡੀਆ ਜਿਹੜਾ ਚਲਾ ਗਿਆ, ਮਤਲਬ ਚਾਈਨਾ ਦੇ ਨਾਲ ਜਿਹੜਾ ਭੂਟਾਨ ਚਲਾ ਗਿਆ, ਇਹ ਬਹੁਤ ਵੱਡਾ ਸਾਡੇ ਲਈ ਰਿਸਕ ਹੈ। ਪਰ ਅੱਜ ਜਿਹੜੀ ਖਬਰ ਮੁੱਖ ਤੌਰ ਦੇ ਉੱਤੇ ਸਾਰੇ ਹੀ ਇੰਟਰਨੈਸ਼ਨਲ ਮਾਲਦੀਵਸ, ਹੁਣ ਅਸੀਂ ਜ਼ਿਕਰ ਕੀਤਾ ਸੀ ਕਿ ਮਾਲਦੀਵਸ ਜਿਹਦੀ ਬੜੀ ਛੋਟੀ ਜਿਹੀ ਆਬਾਦੀ ਹੈ ਔਰ ਇਹ 1000 ਤੋਂ ਜ਼ਿਆਦਾ, ਜਦੋਂ ਮਾਲਦੀਵ ਕਹਿੰਦੇ ਨੇ, ਮਾਲ ਮਾੜਾ ਨੂੰ ਕਹਿੰਦੇ ਨੇ ਦੀਪ ਆਈਲੈਂਡਸ, 1200 ਦੇ ਕਰੀਬ ਆਈਲੈਂਡ ਨੇ, ਲੇਕਿਨ ਜਿਹੜੇ ਵਸੋਂ ਵਾਲੇ ਤਾਂ ਬਹੁਤ ਥੋੜੇ ਨੇ, ਸ਼ਾਇਦ 4-5 ਲੱਖ ਉਹਨਾਂ ਦੀ ਆਬਾਦੀ ਹੈ, 5-6 ਲੱਖ ਦੇ ਕਰੀਬ। ਲੇਕਿਨ ਉਹਨਾਂ ਨੇ ਜਦੋਂ ਉਹਨਾਂ ਦੀ ਨਵੀਂ ਚੋਣ ਹੋਈ, ਉਹਨਾਂ ਦੇ ਪ੍ਰੈਜ਼ੀਡੈਂਟ ਨੇ ਇੱਕੋ ਹੀ ਲਾਈਨ ਦਿੱਤੀ ਸੀ, ਇੰਡੀਆ ਆਊਟ, ਔਰ ਉਹ ਜਿੱਤ ਗਿਆ। ਉੱਥੇ 98% ਜਿਹੜੀ ਆਬਾਦੀ ਹੈ ਮਾਲਦੀਵਸ ਦੀ ਮੁਸਲਮਾਨ ਆਬਾਦੀ ਹੈ, ਮੁਲਕ ਹੈ ਇੰਡੀਪੈਂਡੈਂਟ। 1962, 63 ਜਾਂ 65 ਦੇ ਵਿੱਚ ਬ੍ਰਿਟਿਸ਼ ਸੀ ਕੰਟਰੋਲ 'ਚ, ਉਹਨਾਂ ਨੇ ਇਹਨੂੰ ਆਜ਼ਾਦ ਕੀਤਾ ਐਜ਼ ਏ ਕੰਟਰੀ, ਔਰ ਉਹਦੀ ਸਟ੍ਰੈਟੇਜਿਕ ਪੋਜੀਸ਼ਨ ਜਿਹੜੀ ਆ ਉਹ ਬੜੀ ਜ਼ਬਰਦਸਤ ਹੈ। ਔਰ ਇਸ ਲਈ ਔਰ ਉਹਨਾਂ ਨੂੰ ਜਿਹੜੀਆਂ ਹਾਲਾਂ ਸਮੁੰਦਰ ਤੱਟ ਦੇ ਬਿਲਕੁਲ ਨਾਲ ਹੈ, ਕਿਸੇ ਵੇਲੇ ਵੀ ਸਮੁੰਦਰ ਉਹਨੂੰ ਆਪਣੇ ਜਜ਼ਬ ਕਰ ਸਕਦਾ ਹੈ। ਪਰ ਖੂਬਸੂਰਤ ਸੈਂਡ, ਖੂਬਸੂਰਤ ਬੀਚਿਸ, ਔਰ ਦੁਨੀਆ ਭਰ ਤੋਂ ਜਿਹੜੀ ਉਹਨਾਂ ਦੀ ਆਲਮੋਸਟ ਇਕਨੋਮੀ ਦਾ ਇੱਕ ਵੱਡਾ ਹਿੱਸਾ ਹੈ ਉਹ ਟੂਰਿਜ਼ਮ ਨਾਲ ਜੁੜਿਆ ਹੋਇਆ ਹੈ। ਖੂਬਸੂਰਤ ਬੀਚਿਸ ਨੇ, ਔਰ ਉਹਨਾਂ ਦੇ ਟੂਰਿਸਟ ਜੇ ਕਹਿਣਾ ਹੋਏ, ਹਾਲਾਂ ਪ੍ਰੋਕਸੀਮਿਟੀ ਇੰਡੀਆ ਦੇ ਨੇੜੇ ਹੈ, 2 ਘੰਟੇ ਦੀ ਕੋਚੀਨ ਤੋਂ ਫਲਾਈਟ ਹੈ, ਲੇਕਿਨ ਮੈਕਸਿਮਮ ਮੈਂ ਦੇਖ ਰਿਹਾ ਸੀ ਜਿਹੜੇ ਟੂਰਿਸਟ ਗਏ ਉਹ ਅਮਰੀਕਾ ਤੋਂ, ਇਟਲੀ ਤੋਂ, UK ਤੋਂ, ਰਸ਼ੀਆ ਤੋਂ, ਚਾਈਨਾ ਤੋਂ, ਔਰ ਜ਼ਾਹਰ ਹੈ ਇੰਡੀਆ ਤੋਂ 2-3 ਲੱਖ ਸਾਲਾਨਾ ਜਾਂਦੇ ਨੇ। ਪਰ ਇੰਡੀਆ ਇਹ ਸਮਝਦਾ ਸੀ ਵੀ ਇਹ ਸਾਡੀ ਕਾਲੋਨੀ ਹੈ। ਲੇਕਿਨ ਇਹ ਪ੍ਰੈਜ਼ੀਡੈਂਟ ਜਿਹਨੇ ਇੰਡੀਆ ਆਊਟ ਦਾ ਸਲੋਗਨ ਦਿੱਤਾ ਸੀ, ਉਹਨੇ ਆਉਂਦਿਆਂ ਪਹਿਲਾ ਕੰਮ ਤਾਂ ਇਹ ਕਿਹਾ ਵੀ ਆਪਣੇ ਜਿਹੜੇ ਤੁਸੀਂ ਇੱਥੇ ਉਹ ਜਹਾਜ਼ ਆਪਰੇਟ ਕਰਨ ਦੇ ਨਾਂ ਥੱਲੇ ਫੌਜੀ ਰੱਖੇ ਨੇ, ਇਹ ਬਾਹਰ ਕੱਢੋ। ਫਿਰ ਇੱਕ ਐਗਰੀਮੈਂਟ ਜਿਹੜਾ ਕੀਤਾ ਹੋਇਆ ਸੀ ਉਹ ਉਹਨੇ ਕੈਂਸਲ ਕੀਤਾ। ਹੁਣ ਦੇਖੋ, ਇਹ ਅਕਸਰ ਮੈਂ ਕਹਿਣਾ ਤਾਂ ਨਹੀਂ ਚਾਹੁੰਦਾ, ਲੇਕਿਨ ਲੋਕ ਇਹ ਕਹਿਣਗੇ ਕਿ ਵੀ ਇੱਕ ਖਾਨਦਾਨੀ ਅਮੀਰ ਹੁੰਦੇ ਨੇ ਜਿਨ੍ਹਾਂ ਦੀਆਂ ਜੱਦੀ ਪੁਸ਼ਤੀ, ਉਹਨਾਂ ਦਾ ਇੱਕ ਆਪਣਾ ਢੰਗ ਹੁੰਦਾ, ਉਹਨਾਂ ਨੇ ਦੌਲਤ ਦੇਖੀ ਹੁੰਦੀ ਆ, ਉਹ ਘਟੀਆਪਨ ਦਾ ਅਹਿਸਾਸ ਨਹੀਂ ਹੁੰਦਾ ਉਹਨਾਂ 'ਚ। ਉਹ ਡਾਊਨ ਵੀ ਚਲੇ ਜਾਣ ਤਾਂ ਉਹਨਾਂ ਦੀਆਂ ਹੈਬਿਟਸ ਖਾਨਦਾਨੀ ਹੁੰਦੀਆਂ ਨੇ। ਇੱਕ ਜਿਨ੍ਹਾਂ ਨੂੰ ਨੋਵਰਿਸ਼ ਕਹਿੰਦੇ ਨੇ ਤੇ ਸਾਡੇ ਕਹਿੰਦੇ ਨੇ ਵੀ ਇਹ ਨਵਾਂ ਅਮੀਰ ਬਣਿਆ, ਉਹ ਦਿਖਾਵਾ ਹੋਏਗਾ। ਉਹ ਜੇ ਉਹਨਾਂ ਨੇ ਰਿੰਗਸ ਪਾਈਆਂ ਹੋਈਆਂ ਤੁਸੀਂ ਦੇਖ ਕੇ ਕਹੋਗੇ ਵੀ ਸੋਹਣੀ ਲੱਗਦੀ ਹੈ, ਉਹਨਾਂ ਨੂੰ ਇੰਨੇ ਨਾਲ ਤਸੱਲੀ ਨਹੀਂ ਹੁੰਦੀ, ਫਿਰ ਪੁੱਛਣਗੇ ਪਤਾ ਕਿੰਨੇ ਦੀ ਹੈ, ਨਹੀਂ ਫਿਰ ਜਦੋਂ ਤੱਕ ਕੀਮਤ ਨਾ ਦੱਸਣ ਉਹਨਾਂ ਨੂੰ ਤਸੱਲੀ। ਇਹ ਉਹ ਘਟੀਆਪਨ ਹੁੰਦਾ। ਹੁਣ ਜੇ ਮਾਲਦੀਵਸ ਨੇ ਇਸ ਕਿਸਮ ਦਾ ਸਟਾਂਸ ਲੈ ਵੀ ਲਿਆ, ਜਿਹੜੀ ਮੈਚੁਰ ਫੋਰਨ ਪਾਲਿਸੀ ਹੁੰਦੀ ਹੈ ਉਹ ਹੁੰਦੀ ਹੈ ਕਿ ਵੀ ਤੁਸੀਂ ਸਟਿਲ ਕੀਪ them engaged। ਔਰ ਮਾਲਦੀਵਸ ਦੇ ਪ੍ਰੈਜ਼ੀਡੈਂਟ ਨੇ ਵੀ ਕਿਹਾ, ਹੁਣ ਯੂਜਲੀ ਜਿਹੜਾ ਮਾਲਦੀਵ ਦਾ ਪ੍ਰੈਜ਼ੀਡੈਂਟ ਬਣਦਾ ਸੀ ਉਹ ਪਹਿਲਾ ਦੌਰਾ ਭਾਰਤ ਦਾ ਕਰਦਾ ਸੀ, ਫਿਰ ਕਿਸੇ ਹੋਰ ਪਾਸੇ ਦਾ। ਇਹ ਮਿਸਟਰ ਮੁਹੰਮਦ ਜਿਹੜੇ ਨੇ ਪਹਿਲਾਂ ਤਾਂ ਟਰਕੀ ਗਏ, ਹੁਣ ਚੀਨ 'ਚ ਨੇ, ਜਦੋਂ ਅਸੀਂ ਅੱਜ ਵੀ ਗੱਲਬਾਤ ਕਰ ਰਹੇ। ਤੇ ਮੋਦੀ ਨੂੰ ਇਹ ਲੱਗਾ ਕਿ ਜੀ ਅੱਛਾ, ਮੈਂ ਹੁਣ ਇਹ ਜਿਹੜੇ ਨਾਰਸਿਸਿਸਟ ਹੁੰਦੇ ਨੇ ਉਹਨਾਂ ਦੀ ਆਪਣੀ ਈਗੋ ਦਾ ਲੈਵਲ ਇਸ ਲੈਵਲ ਦਾ ਹੁੰਦਾ, ਉਹਨਾਂ ਨੂੰ ਇਹ ਲੱਗ ਰਿਹਾ ਹੁੰਦਾ ਵੀ ਅੱਛਾ ਇਹ ਨਿੱਕਾ ਜਿਹਾ 5-7 ਲੱਖ ਦਾ ਮੁਲਕ ਜਿਹੜਾ ਸਾਡੇ ਤੇ ਇੰਨਾ ਕੁ ਰਿਲਾਈ ਡਿਪੈਂਡੈਂਟ ਸੀ, ਤੇ ਇਹ ਅੱਖਾਂ ਦਿਖਾ ਰਿਹਾ, ਇਹਨੇ ਪਰਵਾਹ ਨਹੀਂ ਕੀਤੀ ਸਾਡੀ। ਮੋਦੀ ਪਰਸੋਂ ਇੱਕ ਹੋਰ ਉਹ ਇੰਡੀਆ ਦਾ ਹਿੱਸਾ ਹੈ, ਯੂਨੀਅਨ ਟੈਰੀਟਰੀ ਹੈ ਲਕਸ਼ਦੀਪ, ਜਿਸ ਨੂੰ ਇਹ ਨਾਂ ਵੀ ਕਰੰਟ ਦਿੱਤਾ ਹੈ, ਇਹਨਾਂ ਦੀ ਯੂਨੀਅਨ ਟੈਰੀਟਰੀ ਹੈ, ਵੀ ਅੰਗਰੇਜ਼ਾਂ ਦੇ ਕੰਟਰੋਲ 'ਚ ਸੀ। ਹਾਲਾਂ ਲਕਸ਼ਦੀਪ ਦੀ ਆਬਾਦੀ ਵੀ 98% ਮੁਸਲਮਾਨਾਂ ਦੀ ਹੈ। ਮੋਦੀ ਜਿਹੜਾ ਉੱਥੇ ਪਹੁੰਚ ਗਿਆ ਲਕਸ਼ਦੀਪ, ਉੱਤੇ ਸਮੁੰਦਰ ਦੇ ਕੰਢੇ ਬੈਠਾ ਬੀਚ ਦੇ ਉੱਤੇ, ਦੂਜਾ ਖੂਬਸੂਰਤ ਬਲੂ, ਦੂਜੇ ਦਰਸ਼ਕ ਦੇਖ ਸਕਦੇ ਨੇ ਪਿਕਚਰ, ਔਰ ਉਹ ਸਾਰਾ ਪ੍ਰਭਾਵ ਦੇਣ ਦੀ ਕੋਸ਼ਿਸ਼ ਕਿ ਆਓ ਇੱਥੇ ਪਰਯਟਨ ਕਰੋ, ਇੱਥੇ ਟੂਰਿਜ਼ਮ ਕਰੋ। ਉਹ ਇਕੱਲਾ ਮੋਦੀ ਨਹੀਂ, ਉਹਦੇ ਯਾਰ ਇਜ਼ਰਾਈਲ ਦੀ ਐਮਬੈਸੀ ਨੇ ਵੀ ਲਕਸ਼ਦੀਪ ਦੀਆਂ ਫੋਟੋਆਂ ਅੱਗੋਂ ਤੋੜ ਦਿੱਤੀਆਂ।
ਹੁਣ ਮੈਸੇਜ ਮੋਦੀ ਨੇ ਇਹ ਦੇਣਾ ਚਾਹਿਆ ਕਿ ਦੇਖੋ, ਮਾਲਦੀਵਸ ਨੂੰ ਮੈਸੇਜ ਦੇਣਾ ਚਾਹਿਆ ਕਿ ਜੇ ਤੁਸੀਂ ਤੁਹਾਡਾ ਇਹ ਰਵੱਈਆ ਹੈ ਤੇ ਸਾਡੇ ਯਾਤਰੂ ਨਹੀਂ ਜਾਣਗੇ, ਅਸੀਂ ਲਕਸ਼ਦੀਪ ਨੂੰ ਡਿਵੈਲਪ ਕਰਾਂਗੇ ਐਜ਼ ਅ ਟੂਰਿਸਟ ਰਿਜ਼ੋਰਟ। ਹੁਣ ਮਤਲਬ ਗੈਰਤ ਦੇ ਲਈ ਕੋਈ ਇਲਾਕਾ ਜਾਂ ਕੋਈ ਆਬਾਦੀ ਨਹੀਂ ਚਾਹੀਦੀ ਹੁੰਦੀ। ਉਹ 2-3 ਮਿਨਿਸਟਰ ਜਿਹੜੇ ਮਾਲਦੀਵਸ ਦੇ, ਕਿਉਂਕਿ ਜੇ ਹੁਣੇ ਮਿਸਟਰ ਮੁਹੰਮਦ ਦੇ ਇੰਨੀ ਹਾਰਡ ਲਾਈਨ ਹੋਵੇ, ਉਹਨਾਂ ਨੇ ਇੰਡੀਆ ਨੂੰ ਸ਼ੀਸ਼ਾ ਦਿਖਾਇਆ। ਉਹਨਾਂ ਨੇ ਕਿਹਾ ਤੁਹਾਡੀ ਇਹ ਲੋੜ ਵੀ ਨਹੀਂ, ਵੈਸੇ ਘਟੀਆ ਜੇ ਲੋਕ ਹੋ ਤੁਸੀਂ, ਜਿਹਨਾਂ ਕਮਰਿਆਂ 'ਚ ਵੀ ਰਹਿੰਦੇ ਉੱਥੇ ਵੀ ਗੰਦ ਪਾ ਕੇ ਹੀ ਜਾਂਦੇ ਹੋ, ਕਹਿੰਦੇ ਔਰ ਇਹ ਉਹ ਸਾਨੂੰ ਨਹੀਂ ਪਰਵਾਹ ਹੈ ਇਹ। ਹੁਣ ਇਸ ਦੇ ਉੱਤੇ ਇਹ ਫਿਰ ਉਹੀ ਘਟੀਆਪਨ, ਨਵੇਂ ਬਣੇ ਛੂਛੇ ਅਮੀਰ, ਇਹਨਾਂ ਨੇ ਹੋਰ ਚੀਕਾਂ ਮਾਰੀਆਂ। ਫਿਰ ਤੁਸੀਂ ਦੇਖੋ ਗੁਲਾਮੀ ਕੀ ਹੁੰਦੀ ਹੈ। 2-4 ਫਿਲਮ ਪ੍ਰੋਡਿਊਸਰ, ਐਕਟਰ, ਉਹਨਾਂ ਨੇ ਕਿਹਾ ਜੀ ਅਸੀਂ ਵੀ ਮਾਲਦੀਵ ਦੀ ਜਿਹੜੀ ਆਪਣੀ ਯਾਤਰਾ ਕੈਂਸਲ ਕਰਤੀ, ਸਾਡੇ ਪ੍ਰਧਾਨ ਮੰਤਰੀ ਨੂੰ ਇਨਸਲਟ ਕਰਤਾ, ਸਾਨੂੰ ਫਲਾਣਾ। ਉਹ ਪਿਛਲੇ 2 ਦਿਨ ਤੋਂ ਇਹ ਜਿਹੜਾ ਵੀਕਐਂਡ ਗੁਜ਼ਰਿਆ ਜਾਂ 3 ਦਿਨ 4 ਦਿਨ ਹੋ ਗਏ ਨੇ, ਇੱਕ ਪਾਸੇ ਪਹਿਲਾਂ ਮੋਦੀ ਨੂੰ ਰਿਲੈਕਸ ਦਿਖਾ ਰਹੇ ਸੀ ਕਿ ਬੀਚ ਦੇ ਕੰਢੇ ਬੈਠਾ, ਵੈਸੇ ਲੱਗਦਾ ਤਾਂ ਇਵੇਂ ਹੀ ਹੈ ਜਿਵੇਂ ਇੱਕ ਬਾਂਦਰ ਕੰਢੇ ਬੈਠਾ, ਪਤਾ ਨਹੀਂ ਕਦੋਂ ਜੰਪ ਮਾਰ ਕੇ ਜਿਹੜਾ ਉਹ ਜਾਏਗਾ। ਔਰ ਮਾਲਦੀਵਸ ਵਾਲਿਆਂ ਨੇ ਆਪਣਾ ਕਿਹਾ, ਉਹਨਾਂ ਨੂੰ ਕਹਿ ਰਹੇ ਨੇ ਕਿ ਕੋਈ ਗੱਲ ਨਹੀਂ ਹੈ, ਜੇ ਤੁਹਾਡੇ ਨਹੀਂ ਵੀ ਆਉਣਾ ਕਿਸੇ ਨੇ। ਹੁਣ ਕਿੱਥੇ ਮਾਲਦੀਵਸ ਜਿਹਨੂੰ ਕਹਿੰਦੇ ਨੇ ਕਿ ਭਾਈ ਕਿੱਥੇ ਉਹਨਾਂ ਦੀ ਖੂਬਸੂਰਤੀ ਔਰ ਉਹ ਇੰਟਰਨੈਸ਼ਨਲ ਲੈਵਲ ਦਾ, ਉਹ ਆਪਣੇ ਜੇ ਏਡਾ ਹੀ ਬਈ ਲਕਸ਼ਦੀਪ ਤੁਹਾਡਾ ਸੋਹਣਾ ਹੈ ਤੇ ਤੁਸੀਂ ਪਹਿਲਾਂ ਉਹਨੂੰ ਡਿਵੈਲਪ ਕਰਦੇ। ਲੇਕਿਨ ਮਤਲਬ ਇਹ ਦੱਸਣ ਦੇ ਲਈ, ਲੇਕਿਨ ਇਸ ਸਾਰੇ 'ਚੋਂ ਤੁਸੀਂ ਅੱਗੋਂ ਘਟੀਆਪਨ ਜਿਹੜੇ ਜਿਹਨੂੰ ਕਹਿੰਦੇ ਨੇ ਵੀ ਜੋ ਜੇ ਕੀ ਕਹਿੰਦੇ ਨੇ ਕੋਕੋ ਤੇ ਉਹ ਜੇ ਕੋਕੋ ਦੇ ਨਿਆਣੇ, ਉਹ ਵੀ ਦੇਖਦੇ ਨੇ ਉਤਲਿਆਂ ਦਾ ਕੀ ਇਸ਼ਾਰਾ ਹੈ। ਆਲਰੇਡੀ ਇੰਡੀਅਨ ਮੀਡੀਆ, ਗੋਦੀ ਮੀਡੀਆ, ਫਲਾਣਾ ਮੁਸਲਮਾਨਾਂ ਨੂੰ ਗਾਲਾਂ ਕੱਢਣ ਲੱਗੇ ਹੋਏ ਨੇ, ਕਿਉਂਕਿ ਹਾਲਾਂ ਜਿਨ੍ਹਾਂ ਨੂੰ ਗਾਲਾਂ ਕੱਢ ਕੇ ਜਿਹਨੂੰ ਪ੍ਰਮੋਟ ਕਰ ਰਹੇ ਹੋ, ਲਕਸ਼ਦੀਪ ਵੀ 98% ਮੁਸਲਮਾਨ ਨੇ, ਮਾਲਦੀਵਸ ਦੇ ਵਿੱਚ ਵੀ ਬੈਠੇ ਹੋਏ ਨੇ ਉਨੇ ਹੀ। ਲੇਕਿਨ ਇਹ ਸ਼ੋਅ ਕਰਦਾ ਹੈ, ਜਿਹੜੀ ਮੈਂ ਕਹਿਣਾ ਚਾਹੁੰਦਾ ਕਿ ਵੀ ਮੈਜੈਸਟੀ ਫਲੀਜ਼ ਦਾ ਡਾਈਂਗ ਕਿੰਗ, ਜੇ ਮਾਲਦੀਵ ਤੇ ਭੂਟਾਨ ਵਰਗੇ ਜਿਹੜੇ ਬਿਲਕੁਲ ਇਹਨਾਂ ਦੇ ਪੈਰਾਂ ਦੇ ਥੱਲੇ ਬੈਠੇ ਸੀ, ਜੇ ਉਹਨਾਂ ਨੂੰ ਵੀ ਲੱਗਦਾ ਹੈ ਵੀ ਹੈ ਨਹੀਂ ਇਹਨਾਂ ਦੇ ਪੱਲੇ, ਫਿਰ ਸੱਚਮੁੱਚ ਹੀ ਪਤਾ ਲੱਗ ਜਾਣਾ ਚਾਹੀਦਾ ਹੈ ਕਿ ਬਈ ਇਹ ਕੋਈ ਵਿਸ਼ਵ ਗੁਰੂ ਜਾਂ ਦੂਜੀ ਤੇ ਦੂਰ ਦੀ ਗੱਲ, ਇਹ ਤਾਂ ਵਿਚਾਰੇ ਆਪਣੀ ਜਿਹੜੀ ਹੈ ਉਹ ਆਣਾਈ ਮੌਤ ਜਿਹੜੀ ਹੈ ਇਹਨਾਂ ਨੂੰ ਆਵਾਜ਼ਾਂ ਮਾਰ ਰਹੀ ਹੈ। ਔਰ ਹਾਂ, ਬੰਗਲਾਦੇਸ਼ ਜਿਸ ਲੈਵਲ ਦੀ ਇਹਨਾਂ ਨੇ ਇੰਟਰਫੇਰੈਂਸ ਕੀਤੀ ਹੈ, ਚੋਣਾਂ ਇਸ ਹਫਤੇ 'ਚ ਹੀ ਕਰਵਾ ਕੇ ਸ਼ੇਖ ਹਸੀਨਾ ਨੂੰ ਜਿਤਾਤਾ ਵਾਪਸ। ਹਾਲਾਂ ਜਿਸ ਲੈਵਲ ਦੇ ਉੱਤੇ ਉੱਥੇ ਧਾਂਦਲੀ ਸੀ, ਆਪੋਜੀਸ਼ਨ ਪਾਰਟੀਆਂ ਦਾ ਵੈਸੇ ਹੀ ਬਾਈਕਾਟ ਕਰ ਗਈਆਂ ਸੀ। ਅਮਰੀਕਾ ਨੇ ਇਸ ਦੇ ਉੱਤੇ ਹਾਰਡ ਲਾਈਨ ਲਈ ਹੋਈ ਹੈ ਕਿ ਵੀ ਬੰਗਲਾਦੇਸ਼ ਤਾਂ ਡੈਮੋਕ੍ਰੇਸੀ ਨਾਂ ਦੀ ਕੋਈ ਚੀਜ਼ ਨਹੀਂ। ਸ਼ੇਖ ਹਸੀਨਾ ਜਿਹੜੀ ਹੈ ਉਹ ਬਿਲਕੁਲ ਉਹਨੇ ਡੈਮੋਕ੍ਰੈਟਿਕ ਨੋਰਮਸ ਨੂੰ ਖਤਮ ਕੀਤਾ ਹੈ। ਪਰ ਇੰਡੀਅਨ ਰਾਹ ਦਾ ਉੱਥੇ ਜਿਸ ਲੈਵਲ ਦਾ ਦਬਾਅ ਉਹਨਾਂ ਨੇ ਬਣਾ ਕੇ ਇਹਨੂੰ ਵਾਪਸ ਪਾਵਰ 'ਚ ਲਿਆਂਦਾ, ਹਾਲਾਂ ਮੈਂ ਇਹ ਲਫ਼ਜ਼ ਕਹਿਣਾ ਨਹੀਂ ਚਾਹੁੰਦਾ, ਲੇਕਿਨ ਸ਼ੇਖ ਹਸੀਨਾ ਦਾ ਆਲਮੋਸਟ ਸਾਰਾ ਹੀ, ਇਹ ਉਹਦੀ ਡਾਟਰ ਹੈ ਸ਼ੇਖ ਮੁਜੀਬੁਰ ਰਹਿਮਾਨ ਦੀ। ਔਰ ਜਦੋਂ ਫੌਜੀ ਕੂ ਹੋਇਆ ਸੀ 71 'ਚ ਬੰਗਲਾਦੇਸ਼ ਬਣਨ ਤੋਂ ਬਾਅਦ, ਮੇਰਾ ਖਿਆਲ ਹੈ 2 ਸਾਲ ਬਾਅਦ ਹੀ ਹੋ ਗਿਆ ਸੀ ਜਾਂ ਉਸ ਤੋਂ ਵੀ ਲੈਸ ਟਾਈਮ, ਉਹਦਾ ਸਾਰਾ ਹੀ ਟੱਬਰ ਮਾਰਤਾ ਸੀ ਉਹਨਾਂ ਨੇ ਫੌਜੀਆਂ ਨੇ। 1 ਜਾਂ 2 ਇਹ ਬੱਚੀ ਸੀ, ਇਹ ਕਿਤੇ ਬਾਹਰ ਪੜ੍ਹਦੀ ਸੀ ਜਾਂ ਉਧਰ ਨਹੀਂ ਸੀ। ਪਰ ਇਹ ਦੇਖੋ ਕੋਈ ਸਬਕ ਨਹੀਂ ਸਕਦਾ। ਸ਼ੇਖ ਮੁਜੀਬੁਰ ਰਹਿਮਾਨ ਦਾ ਵੀ ਜਿਸ ਕਿਸਮ ਦਾ ਕਿਰਦਾਰ ਬਣ ਗਿਆ ਸੀ, ਹਾਲਾਂ ਉਹਦੇ ਬਾਰੇ ਹਰ ਇੱਕ ਦੀ ਆਪੋ ਆਪਣੀ ਰਾਏ ਹੋ ਸਕਦੀ ਹੈ, ਉਸੇ ਹੀ ਰਸਤੇ ਦੇ ਉੱਤੇ ਇਹ ਸ਼ੇਖ ਹਸੀਨਾ ਬਿਲਕੁਲ ਇੰਡੀਅਨ ਪਪਟ ਬਣੀ ਹੋਈ ਹੈ। ਸ਼ੇਖ ਮੁਜੀਬ ਵੀ ਇੰਡੀਅਨ ਪਪਟ ਸੀ। ਔਰ ਅਸੀਂ ਇਹੀ ਜਦੋਂ ਲਫ਼ਜ਼ ਵੀ ਇੰਪਲੋਡ ਇਸਤੇਮਾਲ ਕੀਤਾ ਜਾਂਦਾ ਹੈ ਕਿ ਵੀ ਤੁਸੀਂ ਤਾਕਤ ਦੇ ਨਾਲ, ਹੁਣ ਫਿਰ ਉਹ ਮੌਕਾ ਆਏਗਾ ਕਿ ਇੰਡੀਆ ਨੂੰ ਬੰਗਲਾਦੇਸ਼ ਨੂੰ ਕਬਜ਼ੇ 'ਚ ਰੱਖਣ ਦੇ ਲਈ ਫੌਜ ਭੇਜਣੀ ਪਏਗੀ, ਜਿਵੇਂ ਉਹਨਾਂ ਨੇ ਸ੍ਰੀਲੰਕਾ 'ਚ ਭੇਜਣ ਦੀ ਕੋਸ਼ਿਸ਼ ਕੀਤੀ ਸੀ ਪ੍ਰਭਾਕਰਨ ਔਰ ਉਸ ਸਾਰੇ ਦੌਰ 'ਚ। ਇਹਦਾ ਐਂਡ ਕੀ ਹੋਇਆ? ਸੋ ਮੈਨੂੰ ਇਹ ਲੱਗਦਾ ਵੀ ਬੰਗਲਾਦੇਸ਼ 'ਚ ਵੀ ਬਹੁਤ ਜਲਦੀ ਇਸ ਕਿਸਮ ਦੀ ਬਗਾਵਤ ਜਿਹੜੀ ਆ ਉਹ ਵੇਟ ਕਰ ਰਹੀ ਹੈ। ਨੇਪਾਲ ਪਹਿਲਾਂ ਹੀ ਨਿਕਲ ਚੁੱਕਾ ਹੈ, ਤਾਂ ਫਿਰ ਜੇ ਕੁੱਲ ਮਿਲਾ ਕੇ ਦੇਖਣਾ ਹੋਏ ਤੇ ਆਪਣੇ ਸ਼ਾਹ ਜੀ ਦੇ ਪੱਲੇ ਕੀ ਹੈ? ਹਾਂ, ਸ਼ਾਹ ਜੀ ਇਹ ਤਾਂ ਕਹਿ ਸਕਦੇ ਨੇ ਕਿ ਜੀ ਹਾਂ, ਹਮਾਰਾ ਵੀ ਕभी स्वर्ण युग होता था, कभी हम सोने की चिड़िया होती थी। ਤੇ ਉਹ ਚਿੜੀ ਦੇ ਜਿਹੜੇ ਖੰਭ ਨੇ ਉਹ ਬਾਜ ਨੇ ਪੁੱਟ ਕੇ ਜਿਹੜਾ ਚਿੜੀ ਪੁੱਠੀ ਕਰਤੀ ਹੈ, ਔਰ ਇਹੀ ਇਹਨਾਂ ਦੀ ਹਕੀਕਤ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।